Unlike Colombia, India has not protested the use of military transport for migrants. ਕੋਲੰਬੀਆ ਨੇ ਆਪਣਾ ਪਲੇਨ ਭੇਜਿਆ, ਜਦੋਂ ਉਹ ਵਾਪਸ ਸਾਰੇ ਗਏ ਉਹਨਾਂ ਦਾ ਉਹ ਪ੍ਰੈਜ਼ੀਡੈਂਟ ਔਰ ਮਿਨਿਸਟਰ ਉਹਨਾਂ ਨੂੰ ਜਿਹੜਾ ਉਹਨੇ ਰਿਸੀਵ ਕੀਤਾ, ਉਹਨੇ ਕਿਹਾ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਡਾ ਮੁਲਕ ਹੈ, ਅਸੀਂ ਤੁਹਾਨੂੰ ਪੈਕੇਜ ਵੀ ਦੇਵਾਂਗੇ ਤਾਂ ਕਿ ਤੁਸੀਂ ਇੱਥੇ ਸੈਟਲ ਹੋ। ਇਹ ਹੈ ਆਨਰ। ਕੋਲੰਬੀਆ ਨੇ ਆਪਣਾ ਜਹਾਜ਼ ਲਿਆਂਦਾ ਤੇ ਆਨਰੇਬਲੀ ਉਹਨਾਂ ਦੇ ਸ਼ਹਿਰੀ ਜਿਹੜੇ ਨੇ ਉਹਦੇ 'ਚ ਬੈਠ ਕੇ ਗਏ, ਬੀੜੀਆਂ 'ਚ ਨਹੀਂ ਗਏ। ਤੇ ਇੱਥੇ ਜਕੜ ਕੇ ਲਿਆ ਕੇ ਤੁਹਾਡੇ ਮੁਲਕ ਦੇ ਵਿੱਚ ਫੌਜੀ ਮਾਈਟ ਦੇ ਨਾਲ ਉਤਾਰਨਾ ਔਰ ਤੁਸੀਂ ਕੁੰਭ 'ਚ ਡੁਬਕੀਆਂ ਲਾ ਰਹੇ ਹੋ ਕਿ ਵੀ ਹਰ ਹਰ ਗੰਗਾ ਕਰ ਰਹੇ ਹੋ ਬੈਠ ਕੇ, ਇਹ ਸ਼ੋਅ ਕਰਦਾ ਵੀ ਤੁਸੀਂ ਕਿੰਨੇ ਬੇਗੈਰਤ ਹੋ ਚੁੱਕੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਬਾਰੇ ਨਾਲ ਕਿ ਬੀਤੇ ਕੱਲ੍ਹ ਅਮਰੀਕਾ ਦੇ ਫੌਜੀ ਜਹਾਜ਼ ਵਿੱਚ 100 ਤੋਂ ਵੱਧ ਭਾਰਤੀਆਂ ਨੂੰ ਬੇੜੀਆਂ ਵਿੱਚ ਜਗੜ ਕੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਲਿਆਂਦਾ ਗਿਆ ਸੀ ਔਰ ਇਸ ਦੇ ਉੱਤੇ ਹੁਣ ਭਾਰਤ ਵਿੱਚ ਵੀ ਤਿੱਖਾ ਪ੍ਰਤੀਕਰਮ ਹੋ ਰਿਹਾ ਹੈ। ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਅਮਰੀਕੀ ਫੌਜੀ ਜਹਾਜ਼ ਨੂੰ ਕੋਲੰਬੀਆ ਲੈਂਡ ਨਹੀਂ ਸੀ ਕਰਨ ਦਿੱਤਾ ਔਰ ਬਲਕਿ ਆਪਣੇ ਜਹਾਜ਼ ਰਾਹੀਂ ਆਪਣੇ ਸ਼ਹਿਰੀਆਂ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਔਰ ਭਾਰਤ ਅਮਰੀਕਾ ਸਾਹਮਣੇ ਇੰਨਾ ਬੇਬਸ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਹਾਲਾਂਕਿ ਜਿਹੜੀ ਡਿਪੋਰਟੇਸ਼ਨ ਹੋਈ ਅਮਰੀਕਾ 'ਚੋਂ ਪਹਿਲੀ ਭਾਰਤੀਆਂ ਦੀ, ਉਸ ਬਾਰੇ ਬਹੁਤ ਸਾਰੀ ਜਾਣਕਾਰੀ ਨਹੀਂ ਸੀ। ਐਸਾ ਤਾਂ ਸੀ ਕਿ ਜਹਾਜ਼ ਐਲ ਪਾਸੋ ਜਾਂ ਸੈਂਡੀਐਗੋ ਤੋਂ ਉੱਡਿਆ, ਜਿਹੜੀ ਇਨੀਸ਼ੀਅਲ ਨੰਬਰ ਵੀ ਸੀ ਉਹ 200 ਦੇ ਕਰੀਬ, 208 ਦੇ ਕਰੀਬ ਸੀ। ਉਹਨਾਂ 'ਚ ਕੌਣ ਨੇ ਕੀ ਨੇ, ਇਹ ਸੀ ਕਿ ਵੀ ਉਹਦੀ ਰੀਫਿਊਲਿੰਗ ਜਹਾਜ਼ ਦੀ ਜਰਮਨ ਦੇ ਵਿੱਚ ਹੋਈ ਔਰ ਲੈਂਡ ਅੰਮ੍ਰਿਤਸਰ ਕਰਵਾਇਆ ਗਿਆ। ਔਰ ਅਸੀਂ ਤਾਂ ਜਿੰਨੇ ਕੁ ਥੋੜ੍ਹੇ ਬਹੁਤ ਇਸ ਜਹਾਜ਼ ਦੇ ਫੁੱਟਪ੍ਰਿੰਟਸ ਤੋਂ ਸਾਨੂੰ ਆਈਡੀਆ ਹੋਇਆ, ਅਸੀਂ ਆਪਣਾ ਕੱਲ੍ਹ ਲੀਡ ਸੈਗਮੈਂਟ ਇਸ ਵਿਸ਼ੇ 'ਤੇ ਕੀਤਾ ਸੀ ਔਰ ਇਹ ਸਵਾਲ ਖੜਾ ਕੀਤਾ ਸੀ ਕਿ ਵੀ ਆਮ ਹਾਲਤ ਦੇ ਵਿੱਚ ਇੰਨੀ ਮੰਗ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਤੋਂ ਬਹੁਤ ਘੱਟ ਡਾਇਰੈਕਟ ਫਲਾਈਟਸ ਚੱਲਦੀਆਂ ਨੇ ਔਰ ਜਿਹੜਾ ਉਹ ਮੰਗ ਹੁੰਦੀ ਰਹਿੰਦੀ ਹੈ ਲੇਕਿਨ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਤੇ ਐਸਾ ਕੀ ਪਾਰਟ ਹੈ, ਕਿਉਂਕਿ ਹਾਲਾਂ ਸਾਨੂੰ ਇਹ ਪਤਾ ਨਹੀਂ ਸੀ ਵੀ ਉਹਦੇ 'ਚ ਪੈਸੇਂਜਰ ਨੇ ਔਰ ਜਿਵੇਂ ਕਿਹਾ ਗਿਆ ਕਿ ਜੀ ਇਸ ਲਈ ਕਿਉਂਕਿ ਉਸ 'ਚੋਂ ਬਹੁਤ ਸਾਰੇ ਪੰਜਾਬ ਹਰਿਆਣੇ ਨਾਲ ਸੰਬੰਧਿਤ ਨੇ। ਲੇਕਿਨ ਮੈਨੂੰ ਇਹ ਆਈਡੀਆ ਸੀ ਕਿ ਵੀ ਜਿਹੜਾ ਅਸੀਂ ਪਿਊ ਰਿਸਰਚ ਦਾ ਹਵਾਲਾ ਦਿੱਤਾ ਸੀ ਕਿ ਉਹਦੇ ਮੁਤਾਬਕ 7,25,000 ਗੈਰ ਕਾਨੂੰਨੀ ਭਾਰਤੀ ਨੇ ਇੱਥੇ। 18,000 ਦੀ ਫਿਗਰ ਤਾਂ ਨਵੰਬਰ ਮਹੀਨੇ 'ਚ ਆਈ ਜਿਹੜੀ ਅਮਰੀਕਨ ਅਥਾਰਟੀਜ਼ ਨੇ ਇੰਡੀਆ ਨੂੰ ਦਿੱਤੀ ਕਿ ਇਹ ਨੇ ਜਿਨ੍ਹਾਂ ਦੀਆਂ ਸਾਰੀਆਂ ਆਪਸ਼ਨਸ ਖਤਮ ਹੋ ਚੁੱਕੀਆਂ ਨੇ ਔਰ ਇਹਨਾਂ ਨੂੰ ਤੁਸੀਂ ਵਾਪਸ ਲਓ। ਔਰ ਅਸੀਂ ਜੋ ਵੀ ਉਸ 'ਤੇ ਬੇਸਡ ਗੱਲਬਾਤ ਕੀਤੀ, ਸਾਨੂੰ ਖੁਸ਼ੀ ਹੈ ਕਿ ਵੀ ਸਾਡੇ ਵਿਊਅਰਸ ਨੇ ਬਹੁਤ ਪਸੰਦ ਕੀਤੀ। ਉਹ ਪਹਿਲਾ ਸੈਗਮੈਂਟ ਹੀ ਜਿਹੜਾ 8-9 ਹਜ਼ਾਰ ਵਿਊਅਰਸ ਪਹਿਲੇ ਕੁਛ ਘੰਟਿਆਂ ਦੇ ਵਿੱਚ ਆਏ, ਜਿਹੜਾ ਕਿਉਂਕਿ ਸਾਡਾ ਪਹਿਲਾ ਸੈਗਮੈਂਟ ਲੰਬਾ ਹੁੰਦਾ ਹੈ, ਬਹੁਤ ਵਾਰੀ 33, 34, 35 ਮਿੰਟ ਦਾ ਹੁੰਦਾ ਹੈ, ਕਿਉਂਕਿ ਉਹਦੇ 'ਚ ਅਸੀਂ ਆਪਣੇ ਟੌਪਿਕ ਤੋਂ ਹਟਵੀਂ ਵੀ ਗੱਲ ਕਰ ਲੈਂਦੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਵੀ ਡਿਸਕਸ ਹੋ ਜਾਏ, ਜਿਹੜੇ 1 to 1 ਜਜ਼ਬਾਤੀ ਗੱਲਾਂ ਹੁੰਦੀਆਂ ਨੇ ਉਹ ਵੀ ਸਾਡੇ ਕੋਲ। ਬਾਕੀ ਤਾਂ ਜਿਹੜੇ ਫਿਰ 4 ਸੈਗਮੈਂਟ ਹੁੰਦੇ ਨੇ ਉਹ ਇਸ਼ੂ ਫੋਕਸਡ ਹੀ ਹੁੰਦੇ ਨੇ। ਸੋ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਲੇਕਿਨ ਹੁਣ ਜਿਹੜੀਆਂ ਡਿਟੇਲਸ ਐਮਰਜ ਹੋਈਆਂ ਉਹ ਆਲਮੋਸਟ ਉਸੇ ਲਾਈਨ 'ਤੇ ਨੇ ਜੋ ਸਾਡਾ ਅੰਦਾਜ਼ਾ ਸੀ ਕਿ ਵੀ ਖਾਸ ਤੌਰ 'ਤੇ ਸਿੱਖਾਂ ਨੂੰ ਬਦਨਾਮ ਕਰਨ ਲਈ, ਪੰਜਾਬ ਦੇ ਉੱਤੇ ਫੋਕਸ ਰੱਖਣ ਲਈ। ਔਰ ਜਦੋਂ ਅਸੀਂ ਟਾਈਮਿੰਗ ਦੇਖਦੇ ਹਾਂ, ਕਿਉਂਕਿ ਇੰਡੀਆ ਦੇ ਨਾਲ ਉਹਨਾਂ ਨੇ ਕੋਆਰਡੀਨੇਟ ਕੀਤਾ, ਹੁਣ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਐਨ ਜਦੋਂ ਉਹ ਵਿਚਾਰੇ ਬੇੜੀਆਂ 'ਚ ਜਕੜੇ ਹੋਏ ਔਰ ਜਿਹੜਾ ਉਹਨਾਂ ਦਾ ਮਿਲਟਰੀ ਟਰਾਂਸਪੋਰਟ ਪਲੇਨ US C-17 ਮਿਲਟਰੀ ਏਅਰਕ੍ਰਾਫਟ, ਉਹਦੇ 'ਚ ਉਹ ਤਸਵੀਰਾਂ ਜ਼ਾਹਰ ਨੇ ਕਿ ਪੈਰਾਂ 'ਚ ਬੇੜੀਆਂ ਨੇ, ਕਿਉਂਕਿ ਇਹ ਜਿਹੜਾ ਮਿਲਟਰੀ ਏਅਰਕ੍ਰਾਫਟ ਹੈ ਇਹ ਆਮ ਜਹਾਜ਼ਾਂ ਵਾਂਗ ਸੀਟਾਂ ਨਹੀਂ ਹੁੰਦੀਆਂ, ਬੈਂਚ ਵਰਗੇ ਹੀ ਹੁੰਦੇ ਨੇ ਕਿਉਂਕਿ ਖੁੱਲ੍ਹੀ ਥਾਂ। ਉਹਦੇ 'ਚ ਜਿਹੜੇ ਨੇ ਮੈਕਸਿਮਮ ਗੁਜਰਾਤੀ ਨੇ, ਜਿਹੜਾ ਪਹਿਲਾਂ 200 ਦੀ ਫਿਗਰ ਸੀ, ਸੋ 103 ਕੇ ਕਿੰਨੇ ਆਉਂਦੇ ਨੇ, ਉਹਦੇ 'ਚ 35 ਗੁਜਰਾਤੀ ਨੇ, 30 ਪੰਜਾਬੀ ਨੇ, ਬਾਕੀ ਜਿਹੜੇ ਨੇ ਯੂਪੀ, ਮਹਾਰਾਸ਼ਟਰਾ ਔਰ ਚੰਡੀਗੜ੍ਹ ਦੇ ਨੇ। ਔਰ ਜਿੱਥੋਂ ਆਇਆ ਉਹ ਸਾਰਾ ਮਿਡਲ ਇੰਡੀਆ 'ਚੋਂ ਗੁਜ਼ਰ ਕੇ ਆਇਆ, ਉਹਨੂੰ ਕਿਸੇ ਗੁਜਰਾਤ, ਮੱਧ ਪ੍ਰਦੇਸ਼, ਯੂਪੀ ਕਿਸੇ ਵੀ ਏਅਰਪੋਰਟ 'ਤੇ ਉਤਾਰਿਆ ਜਾ ਸਕਦਾ। ਦੂਸਰੇ ਐਕਸਟ੍ਰੀਮ ਜਿਹੜਾ ਬਾਰਡਰ ਦੇ ਨੇੜੇ ਲਿਆ ਕੇ ਵਾਹਗਾ 'ਤੇ ਉਤਾਰਨ ਦਾ ਕੀ ਮਤਲਬ ਸੀ? ਸੋ ਉਹ ਜਿਹੜਾ ਸਾਡਾ ਪਹਿਲਾ ਕੱਲ੍ਹ ਸੀ ਇਸ ਦੇ ਉੱਤੇ ਉਜਰ
ਕਿ ਵੀ ਇਹ ਡੈਲੀਬਰੇਟ ਕੀਤਾ ਜਾ ਰਿਹਾ ਹੈ, ਡੀਮੋਰਲਾਈਜ਼ ਵੀ ਕੀਤਾ ਜਾ ਰਿਹਾ ਹੈ। ਔਰ ख़ास तौर ਤੇ ਹੁਣ ਜੇ ਪੰਜਾਬ 'ਚ ਉਤਾਰ ਰਹੇ, ਪੰਜਾਬ ਦੇ DGP ਬਿਆਨ ਦੇ ਰਿਹਾ ਕਿ ਜੀ ਅਸੀਂ 100 ਦੀ ਲਿਸਟ ਬਣਾਈ ਹੈ, ਉਹਨਾਂ 'ਚੋਂ 20 ਅਮਰੀਕਾ 'ਚ ਲੁਕੇ ਹੋਏ ਨੇ ਔਰ ਇਹ ਅਸੀਂ ਸਕਰੂਟਨੀ ਕਰਾਂਗੇ ਇਹਨਾਂ ਸਾਰਿਆਂ ਦੀ ਵੀ ਇਹਦੇ 'ਚੋਂ ਕਿਹਦਾ ਕੀ ਸੰਬੰਧ ਹੈ। ਔਰ ਇਸ ਸਾਰੇ ਦੇ ਉੱਤੇ ਹੀ ਫੋਕਸ ਰੱਖ ਕੇ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਜੇ ਤੁਸੀਂ ਉਹਦੀ ਟਾਈਮਿੰਗ ਦੇਖੋ ਕਿ ਉਦੋਂ ਨਰਿੰਦਰ ਮੋਦੀ ਮਹਾਕੁੰਭ ਦੇ ਵਿੱਚ ਡੁਬਕੀ ਲਾ ਰਿਹਾ ਹੈ ਔਰ ਕੈਮਰੇ ਉਧਰ ਲੱਗੇ ਹੋਏ ਨੇ ਤਾਂ ਕਿ ਇੱਧਰ ਜੋ ਕਰਤੂਤ ਹੈ ਕਿ ਵੀ ਤੁਸੀਂ ਮਿਲਟਰੀ ਪਲੇਨ ਦੀ ਲੈਂਡਿੰਗ ਕੀਤੀ ਹੈ, ਇਹਦੀ ਅਸੀਂ ਗੱਲ ਕਰਦੇ ਹਾਂ। ਦੂਸਰੇ ਪਾਸੇ ਦਿੱਲੀ ਦੇ ਵਿੱਚ ਜਿੱਥੇ ਇਹਨਾਂ ਨੇ ਪੂਰੀ ਰਿਗ ਕੀਤੀ ਹੈ ਚੋਣ ਕਰਨ ਦੇ ਲਈ, ਜੋ ਕਰ ਸਕਦੇ ਸੀ ਕਿਸੇ ਹੱਦ ਤੱਕ ਵੀ, ਇਲੈਕਸ਼ਨ ਕਮਿਸ਼ਨ ਤਾਂ ਇਹਨਾਂ ਦਾ ਘਰ ਦਾ ਨੌਕਰ ਹੈ, ਮੁੰਡੂ ਹੈ ਇਹਨਾਂ ਦਾ। ਔਰ ਉਧਰ ਅੰਮ੍ਰਿਤਸਰ 'ਚ ਜਿਹੜਾ ਉਤਾਰਨ ਦੀ ਲਾਈਨ ਰੱਖੀ ਤਾਂ ਕਿ ਫੋਕਸ ਦਿੱਲੀ ਚੋਣਾਂ ਵੱਲ ਹੈ ਕਿ ਜੀ ਉਹ ਐਗਜ਼ਿਟ ਪੋਲ ਆ ਗਏ, BJP ਨੂੰ ਇੰਨੀਆਂ ਸੀਟਾਂ ਵੱਧ ਮਿਲਣੀਆਂ, ਇੰਨੀਆਂ ਘੱਟ ਮਿਲਣੀਆਂ, ਤੇ ਉਧਰ ਉਹ ਜਾ ਕੇ ਦੱਸ ਰਿਹਾ ਕਿ ਵੀ ਮੈਂ ਬੜਾ ਧਾਰਮਿਕ। ਔਰ ਇਹ ਹਮੇਸ਼ਾ ਇਸ ਕਿਸਮ ਦੀ ਉਹ ਆਪਣਾ ਜਿਹੜਾ ਉਹ ਨੌਟੰਕੀ ਕਰਦਾ। ਪਿਛਲੀਆਂ ਚੋਣਾਂ ਵੇਲੇ, ਪਾਰਲੀਮੈਂਟ ਵੇਲੇ ਕਦੇ ਉੱਤਰਾਖੰਡ ਦੀ ਗੁਫਾ 'ਚ ਜਾ ਕੇ ਉਹ ਕਹਿੰਦਾ ਵੀ ਇਹ ਯਕੀਨੀ ਬਣਾਉਂਦਾ ਵੀ ਕੈਮਰਾ ਸਿੱਧਾ ਆਏ, ਕੈਮਰੇ 'ਚ ਬੈਠਾ ਅੱਖਾਂ ਬੰਦ ਕਰਕੇ ਬਗਲਾ ਭਗਤ ਬਣਿਆ ਹੋਇਆ। ਹੁਣ ਇਸ ਸਾਰੇ ਦੇ ਉੱਤੇ ਇਹ ਸਵਾਲ ਅਸੀਂ ਨਹੀਂ ਚੁੱਕ ਰਹੇ। ਹੁਣ ਜਿਵੇਂ ਦਾ ਹਿੰਦੂ ਅਖਬਾਰ ਦੀ ਜਿਹੜੀ ਫੋਰਨ ਬਿਊਰੋ ਚੀਫ ਹੈ ਸੁਹਾਸਿਨੀ ਹੈਦਰ ਹੈ, ਇਹ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਜਿਹੜਾ RSS ਦਾ ਆਈਡੀਆਲੋਗ ਹੈ। ਉਹਨੇ ਆਪਣੇ ਜਿਹੜੀ ਹੈ ਸੁਹਾਸਿਨੀ ਹੈਦਰ ਨੇ ਇਹ ਸਵਾਲ ਪੁੱਛਿਆ, ਅਨਲਾਈਕ ਕੋਲੰਬੀਆ, India has not protested the use of military transport for migrants. The message from this kind of transport by the US is clear. Take back whoever it decides to send or else ... ਹੁਣ ਅਨਲਾਈਕ ਕੋਲੰਬੀਆ ਕਿਉਂ? ਕੋਲੰਬੀਆ ਛੋਟਾ ਜਿਹਾ ਮੁਲਕ ਹੈ ਔਰ ਜਦੋਂ ਮਿਲਟਰੀ ਪਲੇਨ ਨੇ ਕੋਲੰਬੀਅਨਸ ਜਿਹੜੇ ਇਵੇਂ ਹੀ ਇਲੀਗਲ ਨੇ ਜਾ ਕੇ ਉਹਦੇ ਹਵਾਈ ਜਿਹੜਾ ਉਸ ਏਰੀਆ ਦੇ ਵਿੱਚ ਸਰਕਲ ਕੀਤਾ, ਉਹ ਥੱਲੇ ਉਹਨਾਂ ਦੇ ਜਿਹੜੇ ਅਥਾਰਟੀ ਸੀ ਏਅਰਪੋਰਟ ਦੀਆਂ, ਉਹਨਾਂ ਨੇ ਉਹਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਹਨੇ ਕਿਹਾ ਵੀ ਨਹੀਂ, ਮਿਲਟਰੀ ਪਲੇਨ ਨਹੀਂ। ਹਾਲਾਂ ਬਾਅਦ 'ਚ ਦਬਕੇ ਦੁਬਕੇ ਮਾਰ ਕੇ ਉਹਨੇ ਜਿਹੜਾ ਟਰੰਪ ਨੇ, ਉਹਨਾਂ ਨੇ ਕਿਹਾ ਵੀ ਸਾਡਾ ਆਪਣਾ ਪਲੇਨ ਆਏਗਾ। ਕੋਲੰਬੀਆ ਨੇ ਆਪਣਾ ਪਲੇਨ ਭੇਜਿਆ। ਜਦੋਂ ਉਹ ਵਾਪਸ ਸਾਰੇ ਗਏ, ਉਹਨਾਂ ਦਾ ਉਹ ਪ੍ਰੈਜ਼ੀਡੈਂਟ ਔਰ ਮਿਨਿਸਟਰ ਉਹਨਾਂ ਨੂੰ ਜਿਹੜਾ ਉਹਨੇ ਰਿਸੀਵ ਕੀਤਾ, ਉਹਨੇ ਕਿਹਾ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਡਾ ਮੁਲਕ ਹੈ, ਅਸੀਂ ਤੁਹਾਨੂੰ ਪੈਕੇਜ ਵੀ ਦੇਵਾਂਗੇ ਤਾਂ ਕਿ ਤੁਸੀਂ ਇੱਥੇ ਸੈਟਲ ਹੋ। ਇਹ ਹੈ ਆਨਰ। ਬਿਲਕੁਲ। ਔਰ ਇਹ ਹੈ ਵੀ ਈਵਨ ਅਮਰੀਕਾ ਵਰਗੇ ਮੁਲਕ ਨੂੰ ਵੀ ਦੱਸਣਾ, ਹੁਣ ਜਦੋਂ ਤੁਸੀਂ ਫੌਜੀ ਪਲੇਨ ਦਾ ਇਸਤੇਮਾਲ ਕਰ ਰਹੇ ਹੋ, ਇਹਦਾ ਮਤਲਬ ਤਾਂ ਇਹ ਜੰਗ ਦਾ ਐਲਾਨ ਹੀ ਹੁੰਦਾ ਬਿਲਕੁਲ ਕਿ ਵੀ ਤੁਸੀਂ, ਔਰ ਇਹ ਹੁੰਦਾ ਕਿ ਵੀ ਅਸੀਂ ਤੁਹਾਡੀ ਜਿਹੜੀ ਟੈਰੀਟਰੀ ਦੇ ਵਿੱਚ ਫੌਜੀ ਤਾਕਤ ਦੇ ਨਾਲ ਐਂਟਰ ਕਰ ਰਹੇ ਹਾਂ। ਔਰ ਇਹ ਗੱਲ ਬਿਲਕੁਲ ਠੀਕ ਕਹੀ ਹੈ ਉਹਨੇ ਕਿ ਵੀ ਕੋਲੰਬੀਆ ਨੇ ਤਾਂ ਰੈਜ਼ਿਸਟ ਕੀਤਾ ਬਈ ਅਨਲਾਈਕ ਕੋਲੰਬੀਆ, ਇੰਡੀਆ ਹੈਜ਼ ਨਾਟ ਪ੍ਰੋਟੈਸਟਡ ਦਾ ਯੂਜ਼ ਆਫ ਮਿਲਟਰੀ ਟਰਾਂਸਪੋਰਟ ਫॉर ਮਾਈਗ੍ਰੈਂਟ। ਔਰ ਕਿਉਂਕਿ ਜਦੋਂ ਜੇ ਕੋਲੰਬੀਆ ਨੇ ਆਪਣਾ ਜਹਾਜ਼ ਲਿਆਂਦਾ ਤੇ ਆਨਰੇਬਲੀ ਉਹਨਾਂ ਦੇ ਸ਼ਹਿਰੀ ਜਿਹੜੇ ਨੇ ਉਹਦੇ 'ਚ ਬੈਠ ਕੇ ਗਏ, ਬੀੜੀਆਂ 'ਚ ਨਹੀਂ ਗਏ। ਤੇ ਇੱਥੇ ਜਕੜ ਕੇ ਲਿਆ ਕੇ ਤੁਹਾਡੇ ਮੁਲਕ ਦੇ ਵਿੱਚ ਫੌਜੀ ਮਾਈਟ ਦੇ ਨਾਲ ਉਤਾਰਨਾ, ਔਰ ਤੁਸੀਂ ਕੁੰਭ 'ਚ ਡੁਬਕੀਆਂ ਲਾ ਰਹੇ ਹੋ ਕਿ ਵੀ ਹਰ ਹਰ ਗੰਗਾ ਕਰ ਰਹੇ ਹੋ ਬੈਠ ਕੇ, ਇਹ ਸ਼ੋਅ ਕਰਦਾ ਵੀ ਤੁਸੀਂ ਕਿੰਨੇ ਬੇਗੈਰਤ ਹੋ ਚੁੱਕੇ ਹੋ। ਔਰ ਇਸ ਸਾਰੇ ਦੇ ਚੱਲਦੇ ਆ, ਔਰ ਜਿਵੇਂ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਵੀ ਇਹ ਹੁਣ ਅੱਜ ਤਾਂ ਬਹੁਤ ਸਾਰਿਆਂ ਨੇ ਜਿਹੜਾ ਰਿਐਕਟ ਕੀਤਾ ਹੈ ਇਸ ਦੇ ਉੱਤੇ। ਈਵਨ ਕਾਂਗਰਸ ਨੇ ਇਹ ਕਿਹਾ ਕਿ ਪਿਕਚਰਸ ਆਫ ਇੰਡੀਅਨਸ ਗੈਟਿੰਗ ਹੈਂਡਕਫਡ, ਹਿਊਮਿਲੇਟਡ ਵਾਈਲ ਬੀਇੰਗ ਡਿਪੋਰਟਡ from US saddening. Congress MP Shashi Tharoor on Tuesday said the media kerfuffle over the deportation of 150 plus illegal Indian migrants from the United States obscures a few facts कि भी ये दस नहीं रहे कि जड़ा इंडियंस गेटिंग हैंडकफ्ड एंड ह्यूमिलेटेड। और इस दे उत्ते उन्हें कहा भी ये शर्म की गल है कि इवें हो रहा। हुण एक पासे तां तुसी हाल देखो, पंजाब दी सरकार ਜਿਹੜੀ ਸਾਰੀ ਦੀ ਸਾਰੀ ਦਿੱਲੀ ਜਾ ਕੇ ਬੈਠੀ ਹੋਈ ਸੀ, ਉਹਨਾਂ ਦਾ ਇੱਕ ਮਿਨਿਸਟਰ ਜ਼ਰੂਰ ਧਾਲੀਵਾਲ ਕੇ ਕੌਣ NRI ਉਹ ਆਇਆ, ਉਹਨੇ ਕਿਹਾ ਜੀ ਕੋਈ ਨਹੀਂ। ਲੇਕਿਨ ਚਾਹੀਦਾ ਇਹ ਸੀ, ਅਸੀਂ ਦੋ ਗੱਲਾਂ ਕੱਲ੍ਹ ਵੀ ਕੀਤੀਆਂ ਸੀ, ਅੱਜ ਵੀ ਕਈਆਂ ਨੇ ਇਸ ਦੇ ਉੱਤੇ ਕਿਹਾ ਵੀ ਇੱਕ ਜ਼ਮਾਨਾ ਸੀ ਵੀ ਇਹ ਹੈ ਰਾਜ ਦੀ ਗੱਲ। ਜਦੋਂ ਸਾਡਾ ਰਾਜ ਸਿੱਖ ਰਾਜ ਜਿਹਨੂੰ ਕਿਹਾ ਜਾਂਦਾ ਹੈ,
ਉਸ ਪੀਰੀਅਡ 'ਚ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ 50 ਤੋਂ ਜ਼ਿਆਦਾ ਫੋਰਨਰਸ ਜਿਨ੍ਹਾਂ ਦੇ ਵਿੱਚ ਰਸ਼ੀਅਨ, ਇਟਾਲੀਅਨ, ਅਮਰੀਕਨ, ਫ੍ਰੈਂਚ ਮੁਲਾਜ਼ਮ ਸੀ, ਜਿਨ੍ਹਾਂ 'ਚ ਜਨਰਲ ਵੈਂਤੋਰਾ, ਜਨਰਲ ਲਾਰਡ ਇੱਥੋਂ ਪੈਨਸਿਲਵੇਨੀਆ ਦਾ ਇੱਕ ਗੋਰਾ ਡਾਕਟਰ ਸੀ ਅਮਰੀਕਾ 'ਚੋਂ ਦੂਜੇ, ਉਹ ਤੁਹਾਡੇ ਕੋਲ ਸੀ। ਬੇਸ਼ੱਕ ਉਹਨਾਂ ਨੂੰ ਇੱਕ ਬਹੁਤ ਚੰਗੀ ਪੇ ਔਰ ਬਹੁਤ ਚੰਗਾ ਆਨਰ ਦੇ ਨਾਲ ਰੱਖਿਆ ਜਾਂਦਾ ਸੀ। ਅਤੇ ਅੱਜ ਹਾਲਾਤ ਇਹ ਨੇ ਵੀ ਪੰਜਾਬ ਦੇ ਵਿੱਚ ਉਹ ਕੋਈ ਨਾ ਓਪਰਚੁਨਿਟੀਜ਼ ਨੇ ਕਿ ਵੀ ਉੱਥੇ ਉਹ ਆਪਣਾ ਪਰਸੂਟ ਆਫ ਹੈਪੀਨੈਸ ਕਰ ਸਕਣ। ਬਿਲਕੁਲ। ਕਿਵੇਂ ਜ਼ਮੀਨਾਂ ਗਹਿਣੇ ਪਾ ਕੇ, ਬੈਅ ਕਰਕੇ, ਵੇਚ ਕੇ ਬਾਹਰ ਨਿਕਲਦੇ ਨੇ। ਔਰ ਉਹਨਾਂ 'ਚ ਜਦੋਂ ਹੁਣ ਸਿਰਫ 30 ਪੰਜਾਬ ਦੇ ਨੇ, ਉਹਨਾਂ 'ਚੋਂ ਕੁਛ ਉਹ ਨੇ ਜਿਹੜੇ 60 ਲੱਖ ਦੇ ਕੇ ਅਜੇ 2-3 ਮਹੀਨੇ ਪਹਿਲਾਂ ਹੀ ਉਹ ਅਮਰੀਕਾ 'ਚ ਐਂਟਰ ਕੀਤੇ। ਸੋ ਉਸ ਤੋਂ ਮੈਨੂੰ ਲੱਗਦਾ ਹੈ ਵੀ ਈਵਨ ਇਹ ਜਿਹੜੇ ਨੇ, ਕਿਉਂਕਿ ਉੱਥੇ ਕੋਈ ਇਨਵੈਸਟੀਗੇਟਿਵ ਜਰਨਲਿਜ਼ਮ ਤਾਂ ਹੈ ਨਹੀਂ, ਕਿਉਂਕਿ ਜੇ 2 ਮਹੀਨੇ ਪਹਿਲਾਂ ਕੋਈ ਆਇਆ ਜ਼ਾਹਰ ਹੈ ਉਹਨੇ ਅਸਾਈਲਮ ਲਈ ਅਪਲਾਈ ਕੀਤਾ ਹੋਏਗਾ। ਇਹਦਾ ਮਤਲਬ ਇਹ ਹੈ ਕਿ ਸਿਰਫ ਉਹੀ ਡਿਪੋਰਟ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਦੀਆਂ ਲੀਗਲ ਆਪਸ਼ਨਸ ਮੁੱਕ ਚੁੱਕੀਆਂ ਨੇ। ਜੇ ਜਿਹੜਾ ਫਰੈਸ਼ ਆਏ ਬੰਦੇ ਨੂੰ ਤੁਸੀਂ ਡਿਪੋਰਟ ਕਰ ਰਹੇ ਹੋ, ਇੱਥੇ ਤਾਂ ਉਹ ਓਪਰਚੁਨਿਟੀ ਤਾਂ ਤੁਹਾਡੇ ਕੋਲ ਕਈ ਸਾਲ ਹੁੰਦੀ ਹੈ, ਤੁਸੀਂ ਮੂਵ ਕਰਦੇ ਹੋ, ਅਸਾਈਲਮ ਆਫਿਸਰ ਦੇ ਕੇਸ ਲੱਗਦਾ ਹੈ, ਫਿਰ ਤੁਹਾਡੀ ਮਾਸਟਰ ਹੀਅਰਿੰਗ ਹੁੰਦੀ ਹੈ, 2-2 4-4 ਸਾਲ ਲੰਘ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਇਹ ਸਾਰੇ ਪੀਰੀਅਡ 'ਚ ਉਹਨਾਂ ਨੇ ਜੋ ਵੀ ਆਏ ਜਿਹੜੇ ਚੁੱਕ ਕੇ ਉੱਥੋਂ ਮੈਕਸੀਕੋ ਕ੍ਰਾਸ ਕੀਤੇ ਨੇ, ਉਹ ਸਾਰੇ ਹੀ ਜਿਹੜੇ ਨੇ ਉਹਨਾਂ ਨੇ ਭੇਜਣੇ ਸ਼ੁਰੂ ਕੀਤੇ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਕੋਈ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਕੋਈ ਸਿੱਖ ਸੰਸਥਾਵਾਂ ਜਾਂ ਪੰਜਾਬ ਸਰਕਾਰ ਇਹ ਕਹਿੰਦੀ ਕੋਈ ਗੱਲ ਨਹੀਂ ਹੈ, ਤੁਸੀਂ ਆਪਣੇ ਲੋਕਾਂ ਨੂੰ ਜਦੋਂ ਓਨ ਕਰਨਾ ਹੁੰਦਾ ਕਿ ਵੀ ਤੁਹਾਨੂੰ ਅਸੀਂ ਪੈਕੇਜ ਦਿਆਂਗੇ, ਹਾਂਜੀ ਤੁਹਾਨੂੰ ਅਸੀਂ ਸੈਟਲ ਕਰਾਂਗੇ, ਤੁਹਾਡੇ ਲਈ ਮੌਕੇ ਨੇ। ਹੁਣ ਇਸ ਦੇ ਉਲਟ ਉਹ ਇੱਕ ਵਿਖਾਊ ਜਿਹਾ ਗੁਰਚਰਨ ਸਿੰਘ ਗਰੇਵਾਲ ਕਿ ਕੀ ਹੈਗਾ ਸ਼੍ਰੋਮਣੀ ਕਮੇਟੀ ਦਾ ਸਕੱਤਰ ਹੈ ਕਿ ਕੀ ਹੈ, ਉਹ ਬਿਲਕੁਲ ਉਹਦੇ ਉਜੜ ਧਾਮੀ ਵਾਂਗ ਹੀ ਜਿਹੜਾ ਉਹ ਬੋਲਦਾ। ਉਹ ਆਪਣਾ ਮੈਸੇਜ ਦੇ ਰਿਹਾ ਕਿ ਜੀ ਆਈਲੈਟ ਛੱਡੋ, IAS ਕਰੋ। ਵੀ ਤੁਹਾਨੂੰ ਉਹ ਗੱਲ ਮੈਨੂੰ ਆਈ ਉਸ ਫ੍ਰੈਂਚ ਕੁਈਨ ਦੀ ਕਿ ਵੀ ਲੋਕ ਰੈਵੋਲੂਸ਼ਨ ਕਰ ਰਹੇ ਨੇ, ਮਹਿਲ ਦੇ ਬਾਹਰ ਖੜੇ ਨੇ, ਬ੍ਰੈਡ ਕਰ ਰਹੇ ਨੇ। ਅਤੇ ਉਹ ਕੁਈਨ ਆਪਣੇ ਪੁੱਛਦੀ ਹੈ ਰਾਜੇ ਨੂੰ, ਕਹਿੰਦੇ ਵਾਟ ਦੇ ਆਰ ਆਸਕਿੰਗ? ਉਹ ਕਹਿੰਦੇ ਦੇ ਆਰ ਆਸਕਿੰਗ ਫॉर ਬ੍ਰੈਡ। ਉਹ ਕਹਿੰਦੇ ਵੀ ਦੇ ਡੋਂਟ ਹੈਵ ਬ੍ਰੈਡ। ਕਹਿੰਦੇ ਉਹ ਕਹਿੰਦਾ ਨੋ। ਕਹਿੰਦੇ ਵਾਈ ਡੋਂਟ ਦੇ ਈਟ ਕੇਕ? ਕਿ ਬਈ ਤੁਹਾਨੂੰ ਉੱਥੇ ਤੁਸੀਂ ਮਾਰ ਰਹੇ ਹੋ ਲੋਕਾਂ ਨੂੰ ਜਿਸ ਹਾਲਾਤ ਦੇ ਵਿੱਚ ਜੀ ਰਹੇ ਨੇ, ਔਰ ਇਹਨਾਂ ਨੂੰ ਕੋਈ ਪੁੱਛੇ ਵੀ ਇਹ ਕਿਸ ਕਿਸਮ ਦੀ ਇਹ ਐਡਵੋਕੇਟ, ਬਜਾਏ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਉੱਥੇ ਹੁੰਦਾ ਉਹ ਉਹਨਾਂ ਨੂੰ ਗਾਰਲੈਂਡ ਕਰਕੇ ਕੋਈ ਗੱਲ ਨਹੀਂ ਹੈ ਵੀ ਤੁਸੀਂ। ਔਰ ਇਹ ਜਿਹੜੇ ਆਏ ਨੇ ਉਹਨਾਂ 'ਚ ਇੱਕ 4 ਸਾਲ ਦਾ ਬੱਚਾ ਹੈ, ਵੀ 18-20 ਬੀਬੀਆਂ ਨੇ, ਵੀ ਕਿਹਨਾਂ ਹਾਲਾਤਾਂ 'ਚ ਵਿਚਾਰੇ ਕ੍ਰਾਸ ਕਰਕੇ ਗਏ ਹੋਣੇ ਨੇ, ਕਿਹਨਾਂ ਹਾਲਾਤਾਂ 'ਚ ਆਏ। ਤੇ ਉਹ ਉੱਥੇ ਖੜਾ ਮੀਡੀਆ ਮੈਸੇਜ ਦੇ ਰਿਹਾ ਕਿ ਜੀ ਤੁਸੀਂ ਆਈਲੈਟ ਛੱਡੋ, IAS ਕਰੋ, ਅਸੀਂ ਜਿਹੜਾ ਫਲਾਣਾ ਟ੍ਰੇਨਿੰਗ ਦਿਆਂਗੇ ਫਲਾਣਾ। ਵੀ ਪਹਿਲਾਂ ਤੂੰ ਜਾ ਕੇ ਮੈਟ੍ਰਿਕ ਕਰ, ਨਹੀਂ ਔਰ ਆਪਣੀ ਬੋਲਣ ਦੀ ਔਰ ਅਕਲ ਦੀ ਕਿਤੇ ਦਵਾਈ ਮਿਲਦੀ ਹੋਏ ਤੇ ਖਾਓ। ਔਰ ਇਹ ਬਦਕਿਸਮਤੀ ਹੈ। ਗੱਲ ਕੱਲੀ ਇਹ ਨਹੀਂ ਹੈ ਵੀ ਉਹਨਾਂ ਨੂੰ ਹਿਊਮਿਲੇਟ ਜਾਏ, ਤਾਂ ਜੁੱਤੀਆਂ ਖਾਣਾ ਗਿੱਝੇ ਹੋਏ ਨੇ, 1000 ਸਾਲ ਜੁੱਤੀਆਂ ਖਾਂਦੇ ਰਹੇ ਨੇ, ਹੋਰ ਖਾ ਲੈਣਗੇ, ਟਰੰਪ ਦੀਆਂ ਵੀ ਖਾ ਰਹੇ ਨੇ। ਔਰ ਜਦੋਂ ਜੁੱਤੀਆਂ ਖਾਂਦੇ ਸੀ ਉਦੋਂ ਦਿੱਲੀ ਵੱਲ ਮੂੰਹ ਕਰਕੇ ਕਹਿੰਦੇ ਸੀ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਈਸ਼ਵਰ ਹੀ ਰੱਬ ਹੈ। ਪਰ ਗੱਲ ਅਣਖੀ ਕੌਮ ਦੀ ਹੈ। ਔਰ ਮੈਂ ਅੱਜ ਵੀ ਜਦੋਂ ਮੇਰੀ ਉਸ ਦੇ ਉੱਤੇ ਅੱਜ ਦੀ ਆਵਾਜ਼ ਪ੍ਰੋਗਰਾਮ 'ਤੇ ਗੱਲਬਾਤ ਹੋਈ ਤਾਂ ਮੈਨੂੰ ਖਿਆਲ ਆਇਆ, ਜਦੋਂ ਇਹ ਇਸ਼ੂ ਆਇਆ, ਮੈਂ ਕਿਹਾ ਵੀ ਅਮੀਨ ਮਲਕ ਪੰਜਾਬੀ ਦੇ ਲਹਿੰਦੇ ਪੰਜਾਬ ਦੇ ਬਹੁਤ ਖੂਬਸੂਰਤ ਲਿਖਾਰੀ ਸੀ, ਹੁਣ ਪਿੱਛੇ ਹੀ ਉਹਨਾਂ ਨੇ ਚੜ੍ਹਾਈ ਕੀਤੀ। ਉਹਨਾਂ ਨੇ ਇੱਕ ਵਾਕਿਆ ਕਿਹਾ, ਉਹਨਾਂ ਨੇ ਕਿਹਾ ਵੀ ਮੈਂ ਆਪਣੀ ਬੇਗਮ ਦੇ ਨਾਲ, ਐਲੀਆ ਦੇ ਨਾਲ ਫਰਾਂਸ ਪੈਰਿਸ ਦੇ ਵਿੱਚ ਜਿਹੜਾ ਉਹ ਆਇਆ ਹੋਇਆ ਸੀ, ਔਰ ਅਸੀਂ ਗੁਜ਼ਰ ਰਹੇ ਸੀ ਇੱਕ ਥਾਂ ਤੋਂ, ਤਾਂ ਇੱਕ ਮੋੜ ਜਿਹੇ ਦੇ ਉੱਤੇ ਕਿਨਾਰੇ 'ਤੇ ਇੱਕ ਤਮਾਸ਼ਾ ਜਿਹਾ ਹੋ ਰਿਹਾ ਸੀ, ਔਰ ਆਪਣੀਆਂ ਜਿਹੜੀਆਂ ਸ਼ਕਲਾਂ ਆਪਣੇ ਲੋਕਾਂ ਵਰਗੀਆਂ ਹੀ ਸੀ। ਤਾਂ ਕਹਿੰਦਾ ਵੀ ਮੇਰੀ ਬੇਗਮ ਕਹਿੰਦੀ ਕਿ ਜੇ ਇੱਥੇ ਰੁਕਦੇ ਆ, ਕਹਿੰਦਾ ਮੈਂ ਤਾਂ ਦੇਖ ਲਿਆ, ਮੈਂ ਨਹੀਂ ਸੀ ਰੁਕਣਾ ਚਾਹੁੰਦਾ। ਅਤੇ ਕਹਿੰਦਾ ਵੀ ਜਦੋਂ ਉਹ ਆਏ ਔਰ ਉਹ ਕੁਛ ਪੰਜਾਬੀ ਮੁੰਡੇ ਹੀ ਜਿਹੜੇ ਨੇ ਆਪਣੇ, ਉਹ ਕੋਈ ਤਮਾਸ਼ਾ ਕਰ ਰਹੇ ਸੀ। ਅਤੇ ਕਹਿੰਦੇ ਜਦੋਂ ਬੇਗਮ ਦੇ ਨਾਲ ਮੈਂ ਵੀ ਖਲੋ ਗਿਆ, ਅਤੇ ਮੈਂ ਤਾਂ ਭਿੱਜੀਆਂ ਅੱਖਾਂ ਦੇ ਨਾਲ ਸੀ, ਨਮ ਅੱਖਾਂ ਨਾਲ। ਅਤੇ ਕਹਿੰਦੇ ਜਦੋਂ ਨਿਕਲੇ ਅਤੇ ਕਹਿੰਦਾ ਵੀ ਬੇਗਮ ਨੇ ਕਿਹਾ ਵੀ ਨਹੀਂ, ਕੋਈ ਤਮਾਸ਼ੇ ਦਾ ਸਵਾਦ ਨਹੀਂ ਆਇਆ, ਇਹਨਾਂ ਨੂੰ ਤਮਾਸ਼ਾ ਕਰਨ ਲਈ ਨਹੀਂ ਬਣੇ, ਇਹਨਾਂ ਨੂੰ ਤਮਾਸ਼ਾ ਕਰਨਾ ਨਹੀਂ ਆਉਂਦਾ। ਅਤੇ ਕਹਿੰਦਾ ਵੀ ਮੈਂ ਕਿਹਾ ਵੀ ਹਾਂ ਤੂੰ ਠੀਕ ਕਿਹਾ, ਇਹ ਜਿਹੜੇ ਨੇ ਰਣਜੀਤ ਸਿੰਘ ਦੇ ਟੁੱਟੇ ਉਸ ਕਲਗੀ ਦੇ ਮੋਤੀ ਨੇ,
ਇਹ ਸਿੱਖ ਨੇ ਇਹ ਰਾਜ ਕਰਨ ਲਈ, ਉਹ ਪੁੱਛਦੇ ਵੀ ਕਾਹਦੇ ਲਈ, ਉਹ ਕਹਿੰਦੇ ਇਹ ਰਾਜ ਕਰਨ ਲਈ ਬਣੇ ਨੇ, ਇਹ ਤਮਾਸ਼ਾ ਕਰਨ ਲਈ ਨਹੀਂ ਬਣੇ। ਹੁਣ ਇਹ ਗੱਲ ਕੱਲ ਦੀ ਮੇਰੇ ਦਿਮਾਗ 'ਚ ਬਾਰ-ਬਾਰ ਆ ਰਹੀ ਸੀ। ਮੈਂ ਕਿਹਾ ਵੀ ਕਿਸ ਕਦਰ ਅਸੀਂ ਜ਼ਲਾਲਤ ਦੇ ਵਿੱਚ ਆ ਗਏ ਹਾਂ, ਬਿਲਕੁਲ ਵੀ ਕਿੱਥੇ ਜਿਹੜਾ ਉਸ ਲੈਵਲ ਦੇ ਉੱਤੇ ਜਿਹੜੇ ਇਹ ਫਖਰ ਔਰ ਮਾਣ ਕਿ ਭਾਈ ਅਸੀਂ ਧਰਤੀ ਦੇ ਇਸ ਗੁਲਾਮੀ ਦੇ ਸੰਗਲ ਕੱਟਣੇ ਨੇ, ਔਰ ਕਿਸ ਬੁਲੰਦ ਸੁਰ ਦੇ ਵਿੱਚ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਸਾਡੀ ਦੌਲਤ ਹੈ, ਸਾਡੇ ਰਿਸੋਰਸ ਨੇ, ਇਹ ਸਾਡਾ ਮੁਲਕ ਹੈ। ਇਹ ਕਿਵੇਂ ਦੱਖਣ ਤੋਂ ਆਉਣ ਵਾਲੇ ਮਰਾਠੇ ਤੇ ਪੱਛਮ ਤੋਂ ਦਰਾ ਖੈਬਰ ਪਾਰ ਕਰਕੇ ਆਉਣ ਵਾਲੇ ਧਾੜਵੀ ਇਸ ਦੌਲਤ ਨੂੰ ਕਿਵੇਂ ਲੁੱਟਣਗੇ? ਔਰ ਸਿੱਖ ਖਲੋਤਾ ਪੰਜਾਬ ਦੀ ਇੱਜ਼ਤ ਦੇ ਲਈ, ਅਜ਼ਮਤ ਦੇ ਲਈ। ਔਰ ਇਹੀ ਉਹ ਪੀਰੀਅਡ ਸੀ ਕਿ ਉਸ ਖਿੱਤੇ ਦੀਆਂ ਧੀਆਂ, ਭਾਵੇਂ ਉਹ ਮੁਸਲਮਾਨ ਸਨ, ਹਿੰਦੂ ਸਨ, ਕੋਈ ਹੋਰ ਸਨ, ਉਹ ਕਹਿੰਦੇ ਸੀ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਹੁਣ ਬਸਰਾ ਔਰ ਬਗਦਾਦ ਔਰ ਗਜ਼ਨੀ ਇਹ ਉਹ ਮਾਰਕੀਟ ਸੀ ਜਿੱਥੇ ਟਕੇ ਟਕੇ ਦੇ ਵਿੱਚ ਅਜ਼ਮਤ, ਕਿਉਂਕਿ ਉਹ ਲੁੱਟ ਕੇ ਲੈ ਜਾਂਦੇ ਸੀ, ਫਿਰ ਨਿਲਾਮ ਹੁੰਦੇ ਸੀ, ਬੋਲੀ ਪੈਂਦੀ ਸੀ ਗੁਲਾਮਾਂ ਦੀ ਵੀ ਔਰਤਾਂ ਦੀ ਵੀ। ਤੇ ਉਹ ਜਿਹੜੀ ਬੇਸਹਾਰਾ ਔਰਤ ਹੈ ਉਹ ਕਸ਼ਹਿਰੇ ਵਾਲੇ ਬਾਬੇ ਨੂੰ, ਸਿੱਖ ਨੂੰ ਕਹਿੰਦੇ ਹੈ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਤੇ ਅੱਜ ਅਸੀਂ ਖੁਦ ਕਿਸ ਹਾਲਾਤ ਤੱਕ ਪਹੁੰਚ ਗਏ ਹਾਂ, ਮੈਂ ਇਹਨੂੰ ਨਿਰਾਸ਼ਤਾ ਦੇ ਵਿੱਚ ਨਹੀਂ ਕਨਕਲੂਡ ਕਰਨਾ ਚਾਹੁੰਦਾ। ਮੈਂ ਸਮਝਦਾ ਕਿ ਇਹ ਸਾਰਾ ਵਰਤਾਰਾ ਸਾਨੂੰ ਬਾਰ-ਬਾਰ ਇਸ ਪਾਸੇ ਦੀ ਯਾਦ ਦਿਵਾਉਂਦਾ ਹੈ ਕਿ ਰਾਜ ਦੇ ਕੀ ਕ੍ਰਿਸ਼ਮੇ ਹੁੰਦੇ ਨੇ, ਔਰ ਅਲਟੀਮੇਟਲੀ ਪੋਲੀਟੀਕਲ ਪਾਵਰ ਤੋਂ ਬਿਨਾਂ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਅਸੀਂ ਉੱਥੇ ਵੀ ਜਿਸ ਕਿਸਮ ਦੀ ਜ਼ਲਾਲਤ ਸਹਿ ਰਹੇ ਹਾਂ, ਇਹਨਾਂ ਮੁਲਕਾਂ 'ਚ ਵੀ ਇਹਨਾਂ ਦੇ ਹੱਥ ਵੱਸ ਹੈ। ਜਦੋਂ ਮਰਜ਼ੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਸੇ ਮੁਲਕ ਨੇ ਕਦੇ ਸੈਕੰਡ ਵਰਲਡ ਵਾਰ ਦੇ ਦੌਰਾਨ 20-25 ਹਜ਼ਾਰ ਇਟਾਲੀਅਨਸ ਨੂੰ ਇੰਟਰਨ ਕੀਤਾ ਸੀ, 15-20 ਹਜ਼ਾਰ ਦੇ ਕਰੀਬ ਜਾਪਾਨੀਆਂ ਨੂੰ ਕੀਤਾ ਸੀ, 1 ਲੱਖ ਦੇ ਕਰੀਬ ਜਿਹੜੇ ਨੇ 1 ਲੱਖ ਦੇ ਕਰੀਬ ਜਾਪਾਨੀਆਂ ਨੂੰ ਇਟਾਲੀਅਨ ਔਰ ਜਰਮਨ ਕਿ ਭਾਈ ਚਲੋ ਕੈਂਪਾਂ ਦੇ ਵਿੱਚ ਰੱਖੇ ਹੋਏ ਸੀ। ਸੋ ਇੱਥੇ ਵੀ ਠੀਕ ਹੈ, ਅਸੀਂ ਜਿਹੜਾ ਉਹ ਅੱਜ ਪਰਸੂਟ ਆਫ ਹੈਪੀਨੈਸ ਦੇ ਥੱਲੇ ਜਿਹੜੇ ਆਪਣੇ ਵੀ ਨੇ ਬੜੇ ਭੱਜ ਕੇ ਵੋਟਾਂ ਪਾਉਣ ਨੂੰ ਸੀਗੇ, ਪਰ ਅਲਟੀਮੇਟਲੀ ਤੁਹਾਡਾ ਆਪਣਾ ਮੁਲਕ, ਆਪਣਾ ਘਰ ਬਣਾਏ ਬਿਨਾਂ ਤੁਸੀਂ ਕਦੇ ਵੀ ਮਹਿਫੂਜ਼ ਨਹੀਂ ਹੋਵੋਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।